तमाम वेखन वाले ਨੂੰ अस्सलाम वालेकुम ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ ਜੀ, ਤੁਹਾਡਾ ਕੀ ਹਾਲ ਚਾਲ? ਅੱਲਾ ਦਾ ਸ਼ੁਕਰ। ਅੱਛਾ, ਇਹ ਦੱਸੋ ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਜਸਵਿੰਦਰ ਸਿੰਘ ਜੀ। ਠੀਕ ਹੈ, ਤੁਹਾਡਾ? ਹਰਵਿੰਦਰ ਕੌਰ। ਬਰਿੰਦਰ ਕੌਰ। ਅੱਛਾ ਜੀ, ਤੁਸੀਂ ਕਿੱਥੋਂ ਆਏ ਹੋ? ਮੈਂ ਯੂਐਸ ਤੋਂ ਆਇਆ ਜੀ। ਯੂਐਸ ਤੋਂ ਆਏ ਹਾਂਜੀ, ਹੋ? ਮੇਰੇ ਮਦਰ ਨੇ ਅੰਮ੍ਰਿਤਸਰ ਤੋਂ ਆਏ ਅੱਛਾ, ਨੇ। ਤੁਸੀਂ ਇੱਥੇ ਹੀ ਹੁੰਦੇ ਹੋ? ਤੁਸੀਂ ਇਕੱਲੇ ਯੂਐਸ ਤੋਂ? ਮੈਂ ਕੱਲੀ ਫੈਮਿਲੀ ਨੇ ਯੂਐਸ। ਠੀਕ ਹੈ, ਇਹ ਤੁਹਾਡੇ ਕੀ ਲੱਗਦੇ ਨੇ? ਸਿਸਟਰ ਨੇ ਜੀ ਮੇਰੇ। ਸਿਸਟਰ ਨੇ। ਤੇ ਇਹ ਦੱਸੋ ਕਿ ਤੁਸੀਂ ਪਹਿਲੀ ਵਾਰ ਆਏ ਹੋ ਇੱਥੇ ਬਿਲਕੁਲ ਜੀ, ਪਹਿਲੀ ਵਾਰ ਆਏ। ਤੇ ਕਿਹਦਾ ਲੱਗਾ ਤੁਸੀਂ ਬਹੁਤ ਪਹਿਲਾਂ? ਵਧੀਆ ਲੱਗਾ ਜੀ। ਠੀਕ ਹੈ। ਤੇ ਯੂਐਸ ਦੇ ਵਿੱਚ ਕੀ ਮਾਹੌਲ ਹੈ? ਮਤਲਬ ਇਸ ਤਰ੍ਹਾਂ ਤੁਸੀਂ ਆਪਣੇ ਜਿਹੜਾ ਤੁਹਾਡਾ ਮਜ਼ਹਬੀ ਰਸੂਮਾਤ ਨੇ ਉਹ ਓਪਨਲੀ ਕਰ ਲੈਂਦੇ ਹੋ? ਈਜ਼ੀ ਹੈ ਜਿਸ ਤਰ੍ਹਾਂ ਮਤਲਬ ਗੁਰਦੁਆਰੇ ਜਾਣਾ, ਵਿਜ਼ਿਟ ਕਰਨਾ। ਗੁਰਦੁਆਰੇ ਜਾਣਾ, ਹਾਂਜੀ, visit ਯੂਐਸ ਕਰਨਾ। ਵਿੱਚ ਈਜ਼ੀ ਹੈ। ਰਾਈਟ ਟੂ ਰਿਲੀਜੀਅਸ ਫਰੀडम ਹੈਗੀ ਹੈ, ਰਾਈਟ ਜਿਸ ਤਰ੍ਹਾਂ ਇੰਡੀਆ ਦੀ ਤਰ੍ਹਾਂ ਹੈ, ਪਾਕਿਸਤਾਨ ਦੀ ਤਰ੍ਹਾਂ ਤੁਹਾਡੇ ਜਿੰਨੇ ਵੀ ਗੁਰਦੁਆਰੇ ਨੇ ਓਪਨ ਨੇ? ਓਪਨ ਨੇ। ਸੋ ਸਾਡਾ ਕੋਈ ਇਤਿਹਾਸਿਕ ਗੁਰਦੁਆਰਾ ਨਹੀਂ ਹੈ ਜਿਵੇਂ, ਕਿਉਂਕਿ ਪੰਜਾਬ ਦੇ ਵਿੱਚ ਨੇ ਨਾਰਮਲੀ, ਜਾਂ ਇੰਡੀਆ ਪਾਕਿਸਤਾਨ ਦੇ ਵਿੱਚ ਨੇ, ਲੇਕਿਨ ਅਮਰੀਕਾ 'ਚ ਵੀ ਬਹੁਤ ਸਾਰੇ ਨੇ। ਹਰ ਸਟੇਟ 'ਚ ਤੁਹਾਨੂੰ ਮਿਲ ਜਾਂਦਾ, ਹਰ ਸਿਟੀ 'ਚ ਮਿਲ ਜਾਂਦਾ। ਸਹੀ। ਸੋ ਰਾਈਟ ਟੂ ਰਿਲੀਜੀਅਸ ਦੇ ਵਿੱਚ ਤੁਸੀਂ ਕੋਈ ਵੀ ਰਿਲੀਜੀਅਸ ਜੋ ਤੁਹਾਨੂੰ ਪਸੰਦ ਹੈ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ। ਵਧੀਆ ਆਜ਼ਾਦੀ ਹੈ। ਠੀਕ ਹੋ ਗਿਆ। ਤੇ ਤੁਸੀਂ ਦੱਸੋ ਤੁਹਾਨੂੰ ਕਿਹਦਾ ਲੱਗਾ ਇੱਥੇ ਆ ਕੇ? ਬਹੁਤ ਸੋਹਣਾ ਲੱਗਾ, ਬਹੁਤ ਅੱਛਾ ਲੱਗਾ, ਦਿਲ ਨੂੰ ਠੰਡ ਪਈ। ਸਹੀ। ਤੇ ਬਹੁਤ ਤੁਸੀਂ ਖੁਸ਼ੀ ਮਿਲੀ ਹੈ। ਆਪਣੀ ਕੀਰਤਨ ਵਗੈਰਾ ਕਰ ਲਈ? ਹਾਂਜੀ ਹਾਂਜੀ, ਭਾਸ਼ਣ ਪਾਠ ਵਗੈਰਾ ਕਰ ਲਿਆ। ਤੇ ਉਹ ਖਾਣਾ ਲੰਗਰ ਵੀ ਖਾ ਲਿਆ? ਲੰਗਰ ਵੀ ਖਾ ਲਿਆ। ਸਹੀ। ਬਹੁਤ ਸਵਾਦ ਸੀ ਲੰਗਰ। ਸਹੀ। ਅੱਛਾ, ਇਹ ਦੱਸੋ ਕਿ ਮੈਂ ਇੱਕ ਮੇਰਾ ਨਾਜ਼ਰੀਨ ਵਾਸਤੇ ਮੈਂ ਪੁੱਛਣਾ ਚਾਹਾਂਗੀ ਕਿ ਮੈਜੋਰਿਟੀ ਵੇਖੀਏ ਤੇ ਜੈਂਟਸ ਦੇ ਨਾਮ ਦੇ ਐਂਡ ਤੇ ਸਿੰਘ ਲੱਗਾ ਹੁੰਦਾ ਹੈ ਤੇ ਲੇਡੀਜ਼ ਦੇ ਨਾਮ ਦੇ ਐਂਡ ਤੇ ਕੌਰ ਲੱਗਾ ਹੁੰਦਾ ਹੈ। ਇਹਦਾ ਕੀ ਮਤਲਬ ਹੁੰਦਾ ਹੈ? ਕਿਉਂ ਮਤਲਬ ਯੂਜ਼ ਕਰਦੇ ਹੋ? ਸੋ ਜਿਹੜਾ ਸਿੰਘ ਹੈ, ਇਹ ਸਿੰਘ ਮਤਲਬ ਸ਼ੇਰ ਜੀ। ਦਾ ਮਤਲਬ ਹੈ। ਸੋ ਜਿਹੜੇ ਮੇਲਸ ਨੇ ਉਹਨਾਂ ਨੂੰ ਜਦ ਤੁਸੀਂ ਅੰਮ੍ਰਿਤ ਛਕਦੇ ਹੋ, ਜਿਵੇਂ ਤੁਹਾਡੇ 'ਚ ਵੀ ਇਸਲਾਮ ਵਿੱਚ ਵੀ ਪ੍ਰੋਸੀਜਰ ਹੁੰਦਾ ਹੋਏਗਾ, ਜਾਂ ਇੱਕ ਬਿਲਕੁਲ ਬਿਲਕੁਲ ਹੁੰਦਾ ਉਸ ਹੁੰਦੇ ਤਰੀਕੇ ਨੇ। ਨਾਲ ਹੈ। ਸੋ ਜਦ ਤੁਸੀਂ ਅੰਮ੍ਰਿਤ ਛਕਦੇ ਹੈਗੇ, ਪੂਰਾ ਖਾਲਸਾ ਬਣਦੇ ਹੈਗੇ, ਤੇ ਉਹਦੇ 'ਚ ਤੁਹਾਨੂੰ ਜਿਹੜਾ ਸਿੰਘ ਹੈ ਉਹ ਜਿਹੜੇ ਮੈਨਸ ਨੇ ਉਹਨਾਂ ਨੂੰ ਸਿੰਘ ਲੱਗਦਾ ਹੈ। ਠੀਕ ਜਿਹੜਾ ਹੈ। ਕੌਰ ਹੈ ਉਹਦਾ ਮਤਲਬ ਪ੍ਰਿੰਸੈਸ ਹੈ। ਸੋ ਕੋਲ ਠੀਕ ਹੈ। ਕੇ ਕੌਰ ਹੁੰਦਾ ਹੈਗਾ। ਠੀਕ ਹੈ, ਮੈਂ ਕਿਹਾ ਸ਼ਾਇਦ ਕੋਈ ਵੱਡੇ ਨੇ ਉਹਨਾਂ ਦੇ ਨਾਮ ਤੋਂ ਚੱਲਦਾ ਹੁੰਦਾ ਹੈ, ਨਹੀਂ ਉਹਨਾਂ ਦੀ ਵਜ੍ਹਾ ਨਹੀਂ ਤੋਂ। ਨਹੀਂ। ਅੱਛਾ। ਸੋ ਜਿਹੜੇ ਸਰਨੇਮਸ ਨੇ ਉਹ ਬੇਸਡ ਔਨ ਕਾਸਟ ਨੇ। ਸਾਡੇ ਠੀਕ। ਇੱਥੇ ਵੀ ਤੁਹਾਨੂੰ ਗਿੱਲ ਹੋਰ ਬਾਕੀ ਆ ਹਾਂਜੀ। ਮਿਲਦੇ ਹੋਣਗੇ, ਜੀ, ਉਹ ਉੱਥੇ ਵੀ ਚੱਲਦਾ। ਉਹ ਤੁਹਾਡੀ ਆਈ ਥਿੰਕ ਕਾਸਟ ਇਸੇ ਤਰ੍ਹਾਂ ਹੀ ਚੱਲਦੀ ਹੈ ਜਿਸ ਤਰ੍ਹਾਂ ਇੱਥੇ ਮੁਸਲਿਮਸ ਦੀ ਹੈ। ਠੀਕ ਹੋ ਗਿਆ। ਅੱਛਾ, ਤੁਸੀਂ ਕੋਈ ਸ਼ਾਪਿੰਗ ਵਗੈਰਾ ਕੀਤੀ ਹੈ ਇੱਥੇ? ਫਿਲਹਾਲ ਤਾਂ ਨਹੀਂ ਕੀਤੀ, ਹੁਣ ਇਸ ਤੋਂ ਬਾਅਦ ਸ਼ਾਪਿੰਗ ਦਾ ਹੀ ਪਲਾਨ ਹੈ। ਤੇ ਤੁਸੀਂ ਕੀ ਸੋਚ ਕੇ ਆਏ ਹੋ? ਤੁਸੀਂ ਇਹ ਤੋਂ ਕੀ ਖਰੀਦ ਕੇ ਲੈ ਕੇ ਜਾਣਾ ਹੈ? ਅਜੇ ਤੇ ਸਿਰਫ ਪਹਿਲਾ ਟ੍ਰਿਪ ਹੈ, ਸੋ ਐਬਜ਼ਰਵ ਕਰਦੇ ਪਏ ਕਿ ਕੀ ਚੀਜ਼ ਹੈਗੀ, ਕਿੱਦਾਂ ਹੈ। ਤੇ ਹੁਣ ਪਤਾ ਲੱਗ ਗਿਆ ਕਿ ਸੋ ਈਜ਼ੀ ਆਣਾ, ਤੇ ਫਿਰ ਹੁਣ ਅਗਲੀ ਵਾਰ ਪ੍ਰੋਪਰ ਪਲੈਨਿੰਗ ਕਰਕੇ ਆਵਾਂਗੇ ਕਿ ਕੀ ਠੀਕ ਲੈਣਾ ਹੋ ਗਿਆ। ਤੇ ਹੁਣ ਇਹ ਦੱਸੋ ਅਗਲੀ ਵਾਰੀ ਕਿਦੋਂ ਆਓਗੇ ਤੁਸੀਂ? ਹੈ। ਜਲਦੀ ਤੋਂ ਜਲਦੀ ਜਲਦੀ ਤੋਂ ਪ੍ਰੋਬਲਮ ਜਲਦੀ। ਲਾਏਗਾ। ਠੀਕ ਹੋ ਗਿਆ। ਤੇ ਹੁਣੇ ਬਸ ਤੁਸੀਂ ਆਏ ਕਿ ਹੋਰ ਵੀ ਤੁਹਾਡੇ ਫੈਮਿਲੀ ਮੈਂਬਰ ਹੈ ਨੇ? ਅਸੀਂ 4 ਜਣੇ ਆਏ ਨੇ, ਬਾਕੀ ਹੁਣ ਨੈਕਸਟ ਟਾਈਮ ਆਵਾਂਗੇ ਤੇ ਹੋਰ ਫੈਮਿਲੀ ਫਰੈਂਡਸ ਨੂੰ ਲੈ ਕੇ ਆਵਾਂਗੇ ਫਿਰ। ਅੱਛਾ, ਤੁਸੀਂ ਇਹ ਤੁਹਾਡੇ ਨਾਲ ਨੇ? ਹਾਂਜੀ, ਛੋਟਾ ਬ੍ਰਦਰ। ਅੱਛਾ, ਤੁਸੀਂ ਕਿੱਥੇ ਸੋ ਜਦੋਂ ਪਹਿਲਾਂ ਮੈਂ ਇਹਨਾਂ ਨੂੰ ਪੁੱਛਦੀ ਪਈ ਸੀ ਸੈਲਫੀ ਲੈਣ ਚ ਬਿਜ਼ੀ ਸੀ। ਫੋਟੋ ਵਾਲੇ ਇੰਜ ਬਿਜ਼ੀ ਸੀ। ਚਲੋ, ਕੀ ਨਾਂ ਹੈ ਤੁਹਾਡਾ? ਮੈਂ ਜਗਤਾਰ ਸਿੰਘ ਜੀ। ਠੀਕ ਹੈ। ਅੱਛਾ, ਇਹ ਦੱਸੋ ਤੁਸੀਂ ਕਿ ਪਾਕਿਸਤਾਨ ਦਾ ਸਭ ਤੋਂ ਫੇਵਰਿਟ ਚੀਜ਼ ਕੀ ਹੈ? ਡਰੈਸ ਮਟੀਰੀਅਲ, ਡਰੈਸ ਮਟੀਰੀਅਲ। ਠੀਕ ਹੈ। ਉਹਦੇ ਚ ਮਤਲਬ ਤੁਸੀਂ ਕੀ ਲਾਈਕ ਕਰਦੇ ਹੋ? ਡਿਜ਼ਾਈਨ, ਫੈਬਰਿਕ ਫੈਬਰਿਕ ਐਂਡ ਡਿਜ਼ਾਈਨਿੰਗ ਫੈਬਰਿਕ। ਦੋਨੋਂ ਚੀਜ਼ਾਂ ਬਹੁਤ ਲਾਈਕ ਹੈ। ਯੂਨੀਕ ਹੈ ਨਾ, ਤੁਹਾਡੇ ਇੱਥੇ ਦਾ ਸਟਾਈਲ ਹੈਗਾ, ਸੋ ਉੱਥੇ ਮਿਲਦਾ ਨਹੀਂ ਹੈ, ਇਸ ਲਈ ਨਹੀਂ, ਪਾਕਿਸਤਾਨੀ ਸਟਾਈਲ, ਸੂਟ ਸਟਾਈਲ ਵੀ ਬਹੁਤ ਲਾਈਕ ਉਹਤੇ ਜ਼ਿਆਦਾ ਸਾੜੀਆਂ ਚੱਲਦੀਆਂ ਨੇ? ਨਹੀਂ, ਸੂਟ ਚੱਲਦੇ ਨੇ। ਸੂਟ ਹੀ ਚੱਲਦੇ ਨੇ? ਅੱਛਾ ਜੀ। ਤੇ ਹੁਣ ਤੁਸੀਂ ਫਿਰ ਦਾ ਮਤਲਬ ਹੈ ਜਾ ਕੇ ਤੁਸੀਂ ਕੱਪੜੇ ਹੀ ਖਰੀਦਣੇ ਨੇ? ਕੋਸ਼ਿਸ਼ ਹੈ। ਡਰੈਸ ਮਟੀਰੀਅਲ ਦੀ ਕੋਸ਼ਿਸ਼ ਹੈ। ਠੀਕ ਹੈ। ਅੱਛਾ, ਤੇ ਤੁਸੀਂ ਦੱਸੋ ਤੁਸੀਂ ਕਿੱਥੇ ਹੁੰਦੇ ਹੋ? ਤੁਸੀਂ ਇੱਥੇ ਇੰਡੀਆ 'ਚ ਹੀ ਹੁੰਦੇ ਹੋ? ਹਾਂਜੀ, ਮੈਂ ਇੰਡੀਆ ਦੀ, ਮੈਂ ਅੰਮ੍ਰਿਤਸਰ ਹਾਂ ਜੀ। ਅੱਛਾ, ਤੇ ਇਹ ਤੇ ਯੂਐਸ ਹੁੰਦੇ ਨੇ ਇਹ ਨਾ? ਭਾਜੀ ਯੂਐਸ ਹੁੰਦੇ ਠੀਕ ਹੈ। ਜੀ। ਤੇ ਤੁਸੀਂ ਇੰਡੀਆ 'ਚ ਹੁੰਦੇ ਹੋ। ਤੁਸੀਂ ਇੰਡੀਆ। ਕੀ ਕਰਦੇ ਹੋ ਇੰਡੀਆ 'ਚ? ਮੇਰਾ ਜੀ ਪ੍ਰਾਪਰਟੀ ਦਾ ਬਿਜ਼ਨਸ ਹੈ ਆਪਣਾ ਅੰਮ੍ਰਿਤਸਰ ਸਾਹਿਬ ਦੇ ਵਿੱਚ। ਠੀਕ ਹੋ ਗਿਆ। ਜੀ। ਤੇ ਤੁਸੀਂ ਯੂਐਸ 'ਚ ਕੀ ਕਰਦੇ ਹੋ? ਤੇ ਮੈਂ ਕੰਪਿਊਟਰ ਵਿੱਚ ਹੈਗਾ ਆ। ਅੱਛਾ, ਉੱਥੇ ਜੌਬ ਕਰਦੇ ਹੋ ਉੱਥੇ job ਤੁਸੀਂ? ਕਰਦੇ ਹਾਂ। ਠੀਕ ਹੋ ਗਿਆ। ਤੇ ਤੁਹਾਨੂੰ ਕਿਹੋ ਜਿਹਾ ਲੱਗਿਆ ਇੱਥੇ ਆ ਕੇ ਮੈਂ ਕਹਿੰਦਾ ਕਰਤਾਰਪੁਰ? ਦਿਲ ਬਾਗੋ ਬਾਗ ਹੋ ਗਿਆ ਜੀ ਇੱਧਰ ਦਰਸ਼ਨ ਸਹੀ। ਕਰਕੇ ਗੁਰੂ ਮਹਾਰਾਜ ਜੀ। ਤੇ ਤੁਸੀਂ ਅੱਛਾ, ਇੱਕ ਚੀਜ਼ ਮੈਂ ਪੁੱਛਣਾ ਚਾਹਾਂਗੀ ਕਿ ਇਨ ਪਾਕਿਸਤਾਨ ਦੇ ਵਿੱਚ ਦੂਸਰੇ ਕੰਟਰੀਜ਼ ਦੇ ਵਿੱਚ ਸਾਨੂੰ ਤਾਂ ਪਤਾ ਹੈ ਖਵਾਤੀਨ ਨੂੰ ਕਿਸ ਤਰ੍ਹਾਂ Yeah. ਟ੍ਰੀਟ ਕੀਤਾ ਜਾਂਦਾ ਹੈ। ਇੰਡੀਆ ਦੇ ਵਿੱਚ ਖਵਾਤੀਨ ਨੂੰ ਕਿਹੜਾ ਦਰਜਾ ਦਿੰਦੇ ਹੋ ਤੁਸੀਂ, ਸਪੈਸ਼ਲੀ ਆਪਣੇ ਮਜ਼ਹਬ ਦੇ ਵਿੱਚ? ਕਿੱਥੇ ਮਤਲਬ ਖਵਾਤੀਨ ਦਾ ਕਿਹੜਾ ਦਰਜਾ ਹੈ? ਤੁਸੀਂ ਕਿਸ ਤਰ੍ਹਾਂ ਟ੍ਰੀਟ ਕਰਦੇ ਹੋ ਆਪਣੀ ਖਵਾਤੀਨ ਨੂੰ? ਕਿਉਂਕਿ ਜਿਹੜੀ ਰਿਲੀਜੀਅਸ ਪੁਆਇੰਟ ਆਫ View ਨਾਲ ਉੱਤੇ ਇਕੁਅਲ ਰਾਈਟਸ ਨੇ। ਠੀਕ ਹੈ। ਲੋਕੀ ਕਿੱਦਾਂ ਟ੍ਰੀਟ ਕਰਦੇ ਨੇ ਉਹਨਾਂ ਦੀ ਸੋਚ ਦੇ ਉੱਤੇ ਹੈ। ਸੋ ਜਿਹੜੀ ਸਿੱਖੀ ਕਹਿੰਦੀ ਹੈ ਉਹ ਤੇ ਇਕੁਅਲ ਰਾਈਟਸ ਲਈ ਕਹਿੰਦੀ ਹੈ, ਪਰ ਜਿਹੜਾ ਆਦਮੀ ਦਾ ਦਿਮਾਗ ਹੈ ਉਹ ਕਿਸ ਤਰੀਕੇ ਨਾਲ ਚੱਲਦਾ ਹੈ ਉਸ ਤਰੀਕੇ ਨਾਲ ਸਭ ਲੋਕ ਬਰਾਬਰ ਤਾਂ ਨਹੀਂ ਹੁੰਦੇ। ਬਿਲਕੁਲ ਸਹੀ। ਤੇ ਹੋਰ ਮਤਲਬ ਜਿਸ ਤਰ੍ਹਾਂ ਇੱਥੇ ਪਾਕਿਸਤਾਨ ਦੇ ਵਿੱਚ ਨੇ, ਦੂਸਰੀ ਕੰਟਰੀਜ਼ ਦੇ ਵਿੱਚ ਨੇ ਖਵਾਤੀਨ ਨੂੰ ਕਹਿੰਦੇ ਸ਼ਾਨਾ ਬਿਸ਼ਾਨਾ ਚੱਲਦੇ ਨੇ, ਤੇ ਇੱਥੇ ਤੁਹਾਡੀ ਵੀ ਖਵਾਤੀਨ ਸ਼ਾਨਾ ਬਿਸ਼ਾਨਾ ਨਾਲ ਚੱਲਦੀਆਂ? ਕੋਈ ਪਾਬੰਦੀ, ਕੋਈ ਐਸੀ ਨਹੀਂ ਹੈਗੀ ਕਿ ਨਹੀਂ ਤੂੰ ਖਵਾਤੀਨ ਬਾਹਰ ਨਹੀਂ ਜਾ ਸਕਦੀ? ਕੋਈ ਇਸ ਤਰ੍ਹਾਂ ਪਰਦੇ ਦੀ ਪਾਬੰਦੀ ਹੈ? ਨਹੀਂ, ਕੋਈ ਪਾਬੰਦੀ ਨਹੀਂ। ਠੀਕ
ਠੀਕ ਹੋ ਗਿਆ, ਚਲੋ ਠੀਕ ਹੋ ਗਿਆ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਜਿੰਦੇ ਵਾਸਤੇ ਰਹੋ। ਤੁਸੀਂ ਵੀ ਜੀ ਦੋਨੋਂ